ਜਿੱਥੇ ਜਿੱਥੇ ਪੰਜਾਬੀ ਵਸਦੇ ਆ ਸਾਡੇ ਚੈਨਲ ਨੂੰ ਵੇਖਣ ਵਾਲੇ ਉਹਨਾਂ तमाम ਪੰਜਾਬੀ ਭਰਾਵਾਂ ਨੂੰ ਭੈਣਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਲਾਮ। ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਇਸ ਚੈਨਲ ਦੇ ਰਾਹੀਂ ਜਿਵੇਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਜ਼ੁਬਾਨ ਦੀ, ਆਪਣੇ ਵਿਰਸੇ ਦੀ, ਆਪਣੇ ਕਲਚਰ ਦੀ, ਆਪਣੀ ਤਹਿਜ਼ੀਬ ਦੀ, ਕਿ ਕਿਵੇਂ ਪੰਜਾਬੀ ਜ਼ੁਬਾਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਸਾਡੇ ਵਿਰਸੇ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਜਾ ਰਿਹਾ, ਸਾਡੇ ਕਲਚਰ ਨੂੰ ਕਿਵੇਂ ਹੌਲੀ ਹੌਲੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਖਤਮ ਕੀਤਾ ਜਾ ਰਿਹਾ। ਅੱਜ ਅਸੀਂ ਗੱਲ ਕਰਾਂਗੇ ਕੁਝ ਬਹੁਤ ਹੀ ਸੰਗੀਨ ਉਹਨਾਂ ਮੌਜੂਆਂ ਤੇ ਜਿਹੜੇ ਮੌਜੂ ਬਹੁਤ ਘੱਟ ਡਿਸਕਸ ਕੀਤੇ ਜਾਂਦੇ ਆ। ਭਾਜੀ ਸਨ 47 ਚ ਵੰਡ ਹੋਈ। ਬਿਲਕੁਲ ਜੀ। ਉਹ ਵੰਡ ਦੇ ਵੇਲੇ ਜਿਹੜੀ ਕੌਮ ਨੇ ਸਭ ਤੋਂ ਬਹੁਤਾ ਨੁਕਸਾਨ ਉਠਾਇਆ ਜੀ ਜੀ, ਉਹ ਪੰਜਾਬੀ ਸੀ। ਬੇਸ਼ੱਕ ਕਿਸੇ ਤਰ੍ਹਾਂ ਜੀ। ਇਹਨਾਂ ਲੋਕਾਂ ਨੇ ਆਪਦੇ ਘਰ ਛੱਡੇ, ਜਾਨਾਂ ਗਈਆਂ, ਖੂਨ ਵਹਿਆ, ਜੋ ਕੁਛ ਇਹਨਾਂ ਦੇ ਕੋਲ ਹੈ ਸੀ ਸਾਰਾ ਕੁਛ ਇਹਨਾਂ ਦਾ ਉਜੜ ਗਿਆ। ਕੀ ਖੱਟਿਆ ਇਸ ਕੌਮ ਨੇ? ਦੇਖੋ ਜੀ, ਉਹ ਤਾਂ ਬੜਾ ਇੱਕ ਦਰਦਨਾਕ ਵਕਤ ਸੀਗਾ ਕਿ ਉਹਦੇ ਵਿੱਚ ਖਾਨਦਾਨ ਇਦਾਂ ਤਕਸੀਮ ਹੋਏ ਵੀ ਕਿਸੇ ਦਾ ਭਰਾ ਉਧਰ ਰਹਿ ਗਿਆ ਤੇ ਉਹ ਹਿਜਰਤ ਕਰਕੇ ਇੱਧਰ ਆ ਗਏ, ਕਿਸੇ ਦਾ ਭਰਾ ਇੱਧਰ ਕੋਈ ਰਹਿ ਗਿਆ, ਜਾਂ ਕਿਸੇ ਦਾ ਬੇਟਾ ਰਹਿ ਗਿਆ, ਜਾਂ ਕਿਸੇ ਦੀ ਭੈਣ ਰਹਿ ਗਈ, ਵਾਲਦੈਨ ਦੇ ਵਿੱਚੋਂ ਇੱਕ ਆ ਗਿਆ ਜਾਂ ਰਹਿ ਗਿਆ। ਇਦਾਂ ਦਾ ਤਾਂ ਉਹ ਤਾਂ ਇੱਕ ਦਰਦ ਭਰੀ ਦਾਸਤਾਨ ਆ। ਤੇ ਉਹਨੂੰ ਯਾਦ ਕਰਨ ਨਾਲ ਅੱਜ ਵੀ ਜਦੋਂ ਪੰਜਾਬੀ ਯਾਦ ਕਰਦੇ ਨੇ ਤੇ ਇਹਨੂੰ ਵੇਖ ਲਓ ਕਿੰਨਾ ਸਮੇਂ ਗੁਜ਼ਰ ਗਿਆ ਵਾ। ਹਾਂਜੀ, ਲੇਕਿਨ ਉਸ ਦੇ ਬਾਵਜੂਦ ਉਹ ਅੱਜ ਵੀ ਯਾਦ ਕਰਕੇ ਰੋਣ ਬਹਿ ਜਾਂਦੇ ਨੇ। ਹਾਂਜੀ, ਜੇ ਉਸ ਵੇਲੇ ਦੇ ਕੋਈ ਬਜ਼ੁਰਗ ਨੇ ਤੇ ਉਹਨਾਂ ਨੂੰ ਤਾਂ ਜਿਹੜੇ ਛੋਟੇ ਨੇ ਉਹਨਾਂ ਦੇ ਦੋਤਰੇ ਪੋਤਰੇ ਕਹਿ ਲਓ, ਉਹ ਤਾਂ ਯਾਦ ਇਸ ਵਜ੍ਹਾ ਤੋਂ ਨਹੀਂ ਕਰਾਉਂਦੇ ਕਿ ਬਜ਼ੁਰਗਾਂ ਦੀ ਕਿਤੇ ਤਬੀਅਤ ਨਾ ਖਰਾਬ ਹੋ ਜਾਏ, ਬਿਮਾਰ ਨਾ ਹੋ ਜਾਣ, ਕਿਉਂਕਿ ਉਹਨਾਂ ਨੇ ਰੋਣਾ ਸ਼ੁਰੂ ਕਰ ਦੇਣਾ, ਟੈਨਸ਼ਨ ਲੈ ਲੈਣੀ ਉਹਨਾਂ ਨੇ ਫਿਰ। ਤੇ ਇਹ ਤਾਂ ਬੜੀ ਦਰਦ ਭਰੀ ਦਾਸਤਾਨ ਸੀ ਜੀ। ਬਿਲਕੁਲ। ਤੇ ਜਿਹੜੇ ਕੁਝ ਲੋਕ ਥੋੜੇ ਜਿਹੇ ਉਦੋਂ ਪੜ੍ਹੇ ਲਿਖੇ ਸੀਗੇ ਜਾਂ ਸਰਕਾਰਾਂ ਦੇ ਕਰੀਬ ਸੀਗੇ, ਉਹਨਾਂ ਨੂੰ 1928 ਦੇ ਵਿੱਚ ਹੀ ਭਿਣਕ ਪੈ ਗਈ ਸੀ ਇਸ ਗੱਲ ਦੀ। ਉਹ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਏਦਾਂ ਵੰਡ ਹੋਣੀ ਆ। ਉਹਨਾਂ ਨੇ ਤਾਂ ਆਪਦਾ ਕੁਝ ਵੇਲਾ ਸੰਭਾਲ ਲਿਆ ਤੇ 47 ਵਾਲਿਆਂ ਤੇ ਤਾਂ ਬਹੁਤ ਜ਼ੁਲਮ ਹੋਏ ਜੀ। ਯਾਨੀ ਕਿ ਜਿਵੇਂ ਅੱਜ ਦੇ ਦੌਰ 'ਚ ਨੁਕਸਾਨ ਅਗਰ ਉਠਾਇਆ ਤੇ ਆਮ ਆਦਮੀ ਨੇ ਉਠਾਇਆ, ਗਰੀਬ ਬੰਦੇ ਨੇ ਉਠਾਇਆ। ਉਹਦੇ ਵਿੱਚ ਦੇਖੋ ਸਾਡੀ ਸਕਾਫਤ ਵੀ ਮਰੀ ਲੋਕਾਂ ਦੇ ਮਰਨ ਦੇ ਨਾਲ ਨਾਲ। ਬਿਲਕੁਲ, ਸਾਡਾ ਵਿਰਸਾ ਮਰਿਆ, ਸਾਡੀ ਜ਼ੁਬਾਨ ਮਰੀ। ਪਹਿਲੇ ਇਕੱਠ ਜੋੜ ਸੀਗਾ, ਮਜ਼ਹਬ ਭਾਵੇਂ ਵੱਖੋ ਵੱਖ ਸੀਗੇ, ਸਾਡਾ ਮਜ਼ਹਬ ਇਸਲਾਮ ਸੀਗਾ, ਉਹਨਾਂ ਦਾ ਸਿੱਖ ਸੀਗਾ, ਲੇਕਿਨ ਸਾਡੀਆਂ ਰੂਹਾਂ ਇੱਕ ਸੀਗੀ, ਸਾਡੀ ਬੋਲੀ ਇੱਕ ਸੀ, ਸਾਡਾ ਕਲਚਰ ਇੱਕ ਸੀਗਾ। ਇਹ ਵੰਡ ਪੈਣ ਦੇ ਨਾਲ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਨੁਕਸਾਨ ਹੋਇਆ ਓਵਰਆਲ? ਇਹ ਪੰਜਾਬੀ ਪੂਰਾ ਜਿਹੜਾ ਵਿਰਸਾ ਸਾਡਾ ਪੰਜਾਬੀ ਇੱਕ ਓਵਰਆਲ ਇੱਕ ਕੌਮ ਸੀਗੀ, ਇਹਨੂੰ ਕਿੰਨਾ ਨੁਕਸਾਨ ਹੋਇਆ? ਇਹ ਜੀ ਬਹੁਤ ਵੱਡਾ ਨੁਕਸਾਨ ਹੋਇਆ। ਉਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਤੇ ਬੁਨਿਆਦੀ ਨੁਕਸਾਨ ਆ ਉਹ ਇਹ ਆ ਵੀ ਅਸੀਂ ਦੋ ਧੜਿਆਂ ਦੇ ਵਿੱਚ ਤਕਸੀਮ ਹੋ ਗਏ। ਹਾਂਜੀ। ਜਦੋਂ ਅਸੀਂ ਦੋ ਧੜਿਆਂ ਦੇ ਵਿੱਚ ਤਕਸੀਮ ਹੋ ਗਏ, ਕੁਛ ਐਸੀਆਂ ਕੁਵਤਾਂ ਸੀਗੀਆਂ, ਕੁਛ ਲੋਕ ਐਸੇ ਸੀਗੇ, ਉਹਨਾਂ ਨੇ ਸਾਡੇ ਦਰਮਿਆਨ ਇੱਕ ਦੂਸਰੇ ਦੇ ਦਰਮਿਆਨ ਨਫ਼ਰਤਾਂ ਦਾ ਬੀਜ ਬੋਣਾ ਸ਼ੁਰੂ ਕਰ ਦਿੱਤਾ। ਦੋ ਹਿੱਸਿਆਂ ਦੇ ਵਿੱਚ ਸਾਨੂੰ ਵੰਡ ਦਿੱਤਾ। ਕੁਛ ਲੋਕ ਉਹ ਸੀਗੇ ਜਿਹੜੇ ਉਸ ਤਹਿਜ਼ੀਬ ਨਾਲ ਜੁੜੇ ਰਹੇ, ਉਹਨਾਂ ਨੇ ਆਪਣੀ ਜ਼ੁਬਾਨ ਨੂੰ ਵੀ ਬਚਾਇਆ, ਉਹਨਾਂ ਨੇ ਆਪਣੇ ਰਸਮੋ ਰਿਵਾਜ ਨੂੰ ਵੀ ਬਚਾਇਆ, ਕਲਚਰ ਸਾਰੇ ਨੂੰ ਬਚਾਇਆ। ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਜਿਹੜੇ ਲਹਿੰਦੇ ਪੰਜਾਬ ਵਾਲੇ ਆ, ਅਸੀਂ ਆਪਦੀ ਜ਼ੁਬਾਨ ਨੂੰ ਨਹੀਂ ਬਚਾ ਸਕੇ, ਕਲਚਰ ਨੂੰ ਨਹੀਂ ਬਚਾ ਸਕੇ। ਅਸੀਂ ਪੰਜਾਬੀ ਤੋਂ ਦੂਰ ਨੱਸਣਾ ਸ਼ੁਰੂ ਕਰ ਦਿੱਤਾ ਵੀ ਪਤਾ ਨਹੀਂ ਇਹ ਕੋਈ ਬੇਇੱਜ਼ਤੀ ਵਾਲੀ ਬੋਲੀ ਆ ਜਾਂ ਕੋਈ ਇਹ ਉਹ ਬੰਦੇ ਬੋਲਦੇ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ। ਤੇ ਬੜਾ ਅਫਸੋਸ ਜਿਹੜਾ ਇਸ ਖਿੱਤੇ ਵਾਸਤੇ ਆ ਕਿ ਅਸੀਂ ਪੰਜਾਬੀ ਵਾਸਤੇ ਕੋਈ ਏਡੀ ਅੱਛੀ ਕੋਸ਼ਿਸ਼ ਨਹੀਂ ਕਰ ਸਕਦੇ। ਇਹਦੇ ਵਿੱਚ ਮੈਂ ਜਦੋਂ ਸ਼ੁਰੂ ਤੋਂ ਗੱਲ ਕੀਤੀ ਕਿ ਸੋਚੀ ਸਮਝੀ ਸਾਜ਼ਿਸ਼ ਨਾਲ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ। ਕਿ ਦੇਖੋ ਪੰਜਾਬ ਇੱਕ ਸਲਤਨਤ ਸੀ, ਜਿਵੇਂ ਰਾਜਿਆਂ ਦਾ ਉੱਥੇ ਰਾਜ ਸੀਗਾ ਪੰਜਾਬ ਸਲਤਨਤ ਤੇ ਇਹ ਜਦੋਂ ਤਹਿਰੀਕ ਉੱਠੀ, ਮੁਸਲਿਮ ਲੀਗ ਤਹਿਰੀਕ ਉੱਠੀ, ਪਾਕਿਸਤਾਨ ਦੇ ਅਲੱਗ ਮੁਲਕ ਬਣਾਉਣ ਦਾ ਦਾਅਵਾ ਕੀਤਾ ਗਿਆ, ਤੇ ਉਹ ਜਿਹੜੇ ਵੀ ਲੋਕ ਸੀਗੇ ਉਹਨਾਂ ਸਾਰਿਆਂ ਦੀ ਉਰਦੂ ਜ਼ੁਬਾਨ ਸੀ, ਜਿਹੜੇ ਲੋਕ ਤਹਿਰੀਕ ਦੇ ਵੱਡੇ ਬੰਦੇ ਸੀਗੇ। ਤੇ ਅੰਗਰੇਜ਼ਾਂ ਨੇ ਸਮਝਿਆ ਕਿ ਤੇ ਇਹੀ ਇਹਨਾਂ ਦੀ ਕੋਈ ਨਾ ਵੱਡੀ ਜ਼ੁਬਾਨ ਆ। ਉਹ ਚੰਦ ਲੋਕਾਂ ਦੀ ਜ਼ੁਬਾਨ ਨੂੰ ਲੈ ਕੇ ਅੰਗਰੇਜ਼ਾਂ ਨੇ ਐਸੇ ਜ਼ੁਬਾਨ ਨੂੰ ਇਹ ਪੰਜਾਬੀ ਜ਼ੁਬਾਨ ਤੇ ਬਰਤਰੀ ਦਿੱਤੀ। ਤੇ ਉਹੀ ਅੱਜ ਜਨਾਬ ਉਹਨਾਂ ਦੀ ਮਿਸਟੇਕ ਕਹਿ ਲਓ ਜਾਂ ਉਹਨਾਂ ਨੇ ਸੋਚ ਸਮਝ ਕੇ ਕਿ ਪੰਜਾਬੀ ਜ਼ਿਆਦਾ ਨੇ, ਅਗਰ ਇਕੱਠੇ ਹੋ ਗਏ, ਇਹਨਾਂ ਦੀ ਇੱਕ ਗੱਲ ਹੋ ਗਈ ਤੇ ਹੋ ਸਕਦਾ ਉਹਨਾਂ ਨੂੰ ਨੁਕਸਾਨ ਹੋਵੇ। ਉਹਨਾਂ ਨੇ ਇਸ ਜ਼ੁਬਾਨ ਨੂੰ ਹੀ ਥੱਲੇ ਦਬਤਾ।
ਉਹਨਾਂ ਨੇ ਆਖਿਆ ਜੀ ਤੁਹਾਡੀ ਜ਼ੁਬਾਨ ਜਿਹੜੀ ਹੈ ਹੀ ਨਹੀਂ, ਤੁਹਾਡੀ ਜ਼ੁਬਾਨ ਹੀ ਉਰਦੂ ਆ। ਤੇ ਵੇਖੋ ਉਸ ਚੀਜ਼ ਦਾ ਸਾਨੂੰ ਕਿੰਨਾ ਅੱਜ ਨੁਕਸਾਨ ਉਠਾਉਣਾ ਪੈ ਰਿਹਾ ਕਿ ਸਾਡੇ ਮਾਂ ਪਿਓ ਨੂੰ ਵੀ ਇਸ ਚੀਜ਼ ਦਾ ਖੈਰ ਨਹੀਂ ਇਲਮ ਕਿ ਇਹ ਕਿੱਡੀ ਵੱਡੀ ਅਸੀਂ ਗਲਤੀ ਕਰ ਰਹੇ ਹਾਂ ਕਿ ਅਸੀਂ ਹੌਲੀ ਹੌਲੀ ਆਪਣੀ ਜ਼ੁਬਾਨ ਨੂੰ ਭੁੱਲਦੇ ਪਏ ਹਾਂ, ਆਪਣੇ ਅਸੀਂ ਕਲਚਰ ਨੂੰ ਭੁੱਲਣ ਦਏ ਹਾਂ, ਆਪਣੇ ਵਿਰਸੇ ਨੂੰ ਭੁੱਲਣ ਦਏ ਹਾਂ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਬਾਲ ਬੱਚੇ ਜਾਂ ਬਾਹਰ ਜਾ ਕੇ ਉਰਦੂ ਬੋਲਣ ਦਏ ਆ ਜਾਂ ਕੋਈ ਹੋਰ ਜ਼ੁਬਾਨ 'ਚ ਗੱਲ ਕਰ ਰਹੇ ਆ ਜਾਂ ਕਿ ਪੰਜਾਬੀ ਦਾ ਲਫ਼ਜ਼ ਨਹੀਂ ਬੋਲ ਰਹੇ, ਉਸ ਜਗ੍ਹਾ 'ਤੇ ਕੋਈ ਹੋਰ ਲਫ਼ਜ਼ ਇਸਤੇਮਾਲ ਕਰ ਰਹੇ ਆ। ਇਸ ਚੀਜ਼ ਦਾ ਮਾਂ ਪਿਓ ਨੂੰ ਵੀ ਕੋਈ ਏਡਾ ਖਾਸ ਫਰਕ ਨਹੀਂ ਪੈਂਦਾ, ਉਹ ਕੋਈ ਤਵੱਜਾ ਨਹੀਂ ਦਿੰਦੇ ਕਿਉਂਕਿ ਜ਼ਿਹਨ ਇਸ ਤਰੀਕੇ ਭਰੇ ਗਏ ਆ, ਪ੍ਰੋਗਰਾਮਿੰਗ ਇੱਦਾਂ ਦੀ ਹੋ ਗਈ ਆ ਕਿ ਉਹਨਾਂ ਨੂੰ ਵੀ ਲੱਗਦਾ ਕਿ ਉਰਦੂ ਜਿਹੜੀ ਆ ਉਹ ਸ਼ਾਇਦ ਕੋਈ ਵੱਡੀ ਜ਼ੁਬਾਨ ਆ ਜਾਂ ਬਿਹਤਰ ਜ਼ੁਬਾਨ ਆ। ਇੰਗਲਿਸ਼ ਪਤਾ ਨਹੀਂ ਕੋਈ ਅਲੀਟ ਸ਼ੈ ਵਾ, ਇਹ ਬੋਲਣਗੇ ਬਾਲ ਤੇ ਪਤਾ ਨਹੀਂ ਇਹਨਾਂ ਦਾ ਕਿੱਡਾ ਕੀ ਵੱਡੇ ਅਫਸਰ ਬਣ ਜਾਣਗੇ, ਬੰਦੇ ਬਣ ਜਾਣਗੇ। ਅੱਛਾ ਜੀ, ਇਹ ਸਾਰੀਆਂ ਗੱਲਾਂ ਇਹਨਾਂ ਦਾ ਇਲਮ ਆਪਾਂ ਨੂੰ ਵੀ ਹੈ, ਸਾਰੇ ਲੋਕਾਂ ਨੂੰ ਹੈ, ਕਿੰਨਾ ਨੁਕਸਾਨ ਉਠਾਇਆ। ਅੱਜ ਆਪਾਂ ਗੱਲ ਹੁਣ ਇਸ ਟੌਪਿਕ ਤੇ ਕਰਦੇ ਹਾਂ ਕਿ ਕਿੱਦਾਂ ਅਸੀਂ ਦੋਨੋਂ ਪੰਜਾਬ ਜਿਹੜੇ ਨੇ ਉਹ ਰਲ ਕੇ ਸਰਹੱਦਾਂ ਦੀ ਨਫ਼ਰਤਾਂ ਨੂੰ ਖਤਮ ਕਰਕੇ ਇੱਕ ਦੂਜੇ ਦੇ ਨਾਲ ਕਿੱਦਾਂ ਅਸੀਂ ਪੰਜਾਬੀ ਨੂੰ ਉੱਤੇ ਲੈ ਕੇ ਜਾ ਸਕਦੇ ਹਾਂ ਤੇ ਕਿੱਦਾਂ ਸਾਡੀ ਜਿਹੜੀ ਪੰਜਾਬੀ ਦੀ ਡੋਮੀਨੈਂਸ ਸੀਗੀ ਇਸ ਖਿੱਤੇ ਵਿੱਚ ਉਹਨੂੰ ਬਹਾਲ ਕਰ ਸਕਦੇ ਹਾਂ। ਇਹਦੇ ਵਿੱਚ ਜੀ ਜਿਹੜੇ ਨੁਕਸਾਨ ਹੋਏ ਜ਼ਾਹਰ ਆ ਜੀ, ਉਹ ਤਾਂ ਹੁਣ ਮੋੜ ਨਹੀਂ ਸਕਦੇ। ਬਿਲਕੁਲ। ਬਾਕੀ ਤੁਸੀਂ ਇਸ ਤੋਂ ਪਹਿਲੇ ਗੱਲ ਕੀਤੀ ਉਰਦੂ ਜ਼ੁਬਾਨ ਦੀ, ਹਾਂਜੀ, ਤੇ ਪੰਜਾਬੀ ਤਾਂ ਮਰੀ ਲੇਕਿਨ ਉਰਦੂ ਦੇ ਵੀ ਕੋਈ ਐਡੇ ਚੰਗੇ ਹਾਲਾਤ ਨਹੀਂ ਹੈਗੇ। ਹਾਂਜੀ, ਉਰਦੂ ਨੂੰ ਵੀ ਤੁਸੀਂ ਦਫ਼ਤਰੀ ਜ਼ਬਾਨ ਆਖਿਆ, ਲੇਕਿਨ ਦਫ਼ਤਰਾਂ ਦੇ ਵਿੱਚ ਕਿੰਨੀ ਕੁ ਉਰਦੂ ਬੋਲੀ ਜਾਂਦੀ ਆ ਜਾਂ ਈਮੇਲ ਦੇ ਵਿੱਚ ਜਾਂ ਲੈਟਰਾਂ ਦੇ ਵਿੱਚ ਤੁਹਾਨੂੰ ਉਹ ਨਜ਼ਰ ਨਹੀਂ ਆਏਗੀ। ਉਹ ਵੀ ਤਕਰੀਬਨ ਜੇ ਕੋਈ ਪੰਜਾਬੀ ਤੋਂ ਉਹਦਾ ਹਾਲ ਬਿਹਤਰ ਆ ਤੇ ਹੋ ਸਕਦਾ ਬਿਹਤਰ ਆ, ਲੇਕਿਨ ਓਵਰਆਲ ਉਹਦਾ ਹਾਲ ਕੋਈ ਐਡਾ ਬਿਹਤਰ ਨਹੀਂ ਹੈਗਾ। ਬਾਕੀ ਰਿਹਾ ਜੀ ਸਰਹੱਦਾਂ ਦੀ ਵੰਡ ਤਾਂ ਹੋ ਗਈ, ਹੁਣ ਅਸੀਂ ਇਸ ਕਲਚਰ ਨੂੰ, ਇਸ ਵਿਰਸੇ ਨੂੰ, ਇਸ ਜ਼ਬਾਨ ਨੂੰ ਬਚਾ ਕਿੱਦਾਂ ਸਕਦੇ ਹਾਂ। ਬਿਲਕੁਲ। ਉਹਦੇ ਵਾਸਤੇ ਹਰੂਨ ਸਾਹਿਬ ਪਹਿਲੀ ਤਾਂ ਗੱਲ ਇਹ ਆ ਕਿ ਸਾਡੇ ਹੱਥ ਵੱਸ ਦੇ ਵਿੱਚ ਤਾਂ ਕੋਈ ਐਡੀ ਗੱਲ ਹੈ ਨਹੀਂ, ਕਿਉਂਕਿ ਹਕੂਮਤਾਂ ਨੇ ਇੱਕ ਦੂਸਰੇ ਨਾਲ ਇੰਨੀਆਂ ਕੁ ਦੁਸ਼ਮਣੀਆਂ ਪਾ ਲਈਆਂ, ਇੰਨੇ ਕੁ ਉਹਨਾਂ ਨੇ ਮਾਮਲਾਤ ਆਪਣੇ ਵਿਗਾੜ ਲਏ ਬਈ ਹੁਣ ਇਹ ਜਿਹੜਾ ਨਾ ਉਧਰੋਂ ਕੋਈ ਚੜ੍ਹਦੇ ਪੰਜਾਬ ਵੱਲੋਂ ਇੱਧਰ ਆਵੇ ਜਾਂ ਇੱਧਰੋਂ ਕੋਈ ਉੱਧਰ ਜਾਵੇ ਤੇ 100 ਤਰ੍ਹਾਂ ਦੇ ਮਸਲੇ ਮਸਾਇਲ ਆ। ਬਿਲਕੁਲ। ਇਹ ਨਫ਼ਰਤਾਂ ਨੂੰ ਅਸੀਂ ਇੱਕ ਦੂਸਰੇ ਨਾਲ ਜੁੜਨ ਨਾਲ ਹੀ ਇਹ ਮਿਟਣੀਆਂ ਨੇ, ਔਰ ਉਹਦੇ ਵਿੱਚ ਸਾਨੂੰ ਦੇਖਣਾ ਚਾਹੀਦਾ ਹੈ ਅਸੀਂ ਪੰਜਾਬੀ ਸ਼ਾਇਰੀ ਆ, ਪੰਜਾਬੀ ਡਰਾਮਾ ਵਾ, ਪੰਜਾਬੀ ਗਜ਼ਲ ਆ, ਉਸ ਤੋਂ ਇਲਾਵਾ ਜਨਾਬ ਪੰਜਾਬੀ ਕਹਾਣੀ ਆ, ਪੰਜਾਬੀ ਡਰਾਮੇ ਨੇ, ਉਹਨਾਂ ਨੂੰ ਲੈ ਕੇ ਚੱਲਣਾ ਚਾਹੀਦਾ। ਸਾਨੂੰ ਇੱਕ ਦੂਸਰੇ ਦੇ ਨਾਲ ਉਹਨਾਂ ਦਾ ਤਬਾਦਲਾ ਕਰਨਾ ਚਾਹੀਦਾ। ਬਿਲਕੁਲ। ਕਿਸੇ ਦੌਰ ਦੇ ਵਿੱਚ ਤੁਸੀਂ ਸੁਣਿਆ ਹੋਏਗਾ ਕਿ ਕਹਿੰਦੇ ਸੁਲਤਾਨ ਰਾਏ ਸਾਹਿਬ ਦੀ ਫਿਲਮ ਲੱਗਦੀ ਸੀ ਤੇ ਚੜ੍ਹਦੇ ਪੰਜਾਬ ਦੇ ਵਿੱਚ ਗਲੀਆਂ ਜਿਹੜੀਆਂ ਨਾ ਉਹਨਾਂ ਦੇ ਵਿੱਚ ਕੋਈ ਬੰਦਾ ਬਸ਼ਰ ਨਹੀਂ ਸੀ ਨਜ਼ਰ ਆਉਂਦਾ, ਸਾਰੇ ਫਿਲਮ ਦੇਖਣ ਬੈਠਦੇ ਸੀ ਜਦੋਂ ਸੁਲਤਾਨ ਰਾਏ ਦੀ ਫਿਲਮ ਚੱਲਦੀ ਸੀ ਜਾਂ ਮੁਸਤਫਾ ਕੁਰੈਸ਼ੀ ਸਾਹਿਬ ਦੀ ਫਿਲਮ ਚੱਲਦੀ ਸੀ। ਤੇ ਹੁਣ ਇਹ ਹਾਲ ਆ ਕਿ ਅਸੀਂ ਉਸ ਕਲਚਰ ਨੂੰ ਨਹੀਂ ਬਚਾ ਸਕੇ। ਸ਼ਾਨ ਨੇ ਕਾਫੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਫਿਲਮਾਂ ਵੀ ਉਹਨਾਂ ਨੇ ਅੱਛੀਆਂ ਕੀਤੀਆਂ, ਲੇਕਿਨ ਇਹ ਆ ਕਿ ਉਹਨਾਂ ਨੂੰ ਇੰਨੀ ਜਿਹੜੀ ਹਮਾਇਤ ਕੋਈ ਹਕੂਮਤ ਵੱਲੋਂ ਜਾਂ ਆਵਾਮ ਵੱਲੋਂ ਨਹੀਂ ਮਿਲੀ ਤੇ ਉਹ ਵੀ ਰੁਕ ਗਏ। ਤੇ ਹਕੂਮਤਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਤਾਵਨ ਕਰਨਾ ਚਾਹੀਦਾ ਵਾ। ਬਿਲਕੁਲ ਜੀ, ਬਿਲਕੁਲ। ਤੇ ਜਿਹੜੇ ਵੀ ਇਸ ਪੰਜਾਬੀ ਕਲਚਰ ਦੇ ਨਾਲ ਜੁੜੇ ਹੋਏ ਹੀਰੇ ਨੇ ਉਹਨਾਂ ਨੂੰ ਵੀ ਇੱਕ ਦੂਸਰੇ ਨਾਲ ਤਾਵਨ ਕਰਨਾ ਚਾਹੀਦਾ ਤੇ ਆਪਣੀ ਮਾਲੂਮਾਤ ਦਾ ਤਬਾਦਲਾ ਕਰਨਾ ਚਾਹੀਦਾ। ਤੇ ਹਾਂਜੀ, ਮੈਂ ਕਹਿਣ ਲੱਗਾ ਸੀ ਕਿ ਸੂਬਾਈ ਲੈਵਲ ਤੇ ਹਕੂਮਤਾਂ ਦਾ ਫਰਜ਼ ਬਣਦਾ, ਭਾਵੇਂ ਉਹ ਪੰਜਾਬੀ ਜ਼ੁਬਾਨ ਆ, ਭਾਵੇਂ ਉਹ ਪਸ਼ਤੋ ਆ, ਭਾਵੇਂ ਸਿੰਧੀ ਆ, ਜਿਹੜੀ ਵੀ ਜ਼ੁਬਾਨ ਜਿਹੜੇ ਵੀ ਸੂਬੇ ਦੀ ਹੈ ਉਹਨੂੰ ਉਹ ਸੂਬੇ 'ਚ ਬਰਕਰਾਰ ਰੱਖਿਆ ਜਾਵੇ, ਉੱਥੋਂ ਦੇ ਲੋਕਾਂ ਨੂੰ ਆਜ਼ਾਦੀ ਦਿੱਤੀ ਜਾਵੇ ਕਿ ਉਹ ਆਪਣੀ ਜ਼ੁਬਾਨ ਖੁੱਲ੍ਹ ਕੇ ਬੋਲ ਸਕਣ। ਤੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਪੰਜਾਬੀ ਫਿਲਮ ਇੰਡਸਟਰੀ ਇੱਕ ਦੌਰ 'ਚ ਬੜਾ ਨਾਮ ਸੀਗਾ, ਬੜੀਆਂ ਵੱਡੀਆਂ ਫਿਲਮਾਂ ਦਿੱਤੀਆਂ ਨੇ ਤੇ ਅੱਜ ਵੇਖ ਲਓ ਸਾਡੇ ਮੁਲਕ 'ਚ ਸਾਡੀ ਫਿਲਮ ਇੰਡਸਟਰੀ 'ਚ ਕੋਈ ਪੰਜਾਬੀ ਫਿਲਮ ਹੀ ਨਹੀਂ ਆਉਂਦੀ ਪਈ। ਤੇ ਬਿਲਕੁਲ ਇੰਝ ਹੀ ਹੋਣਾ ਚਾਹੀਦਾ। ਦੋਨਾਂ ਪੰਜਾਬੀਆਂ ਨੂੰ, ਦੋਨਾਂ ਮੁਲਕਾਂ ਦੇ ਪੰਜਾਬੀਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ, ਸਾਂਝੀਆਂ ਫਿਲਮਾਂ ਕਰਨੀਆਂ ਚਾਹੀਦੀਆਂ, ਮਿਲ ਕੇ ਗਾਣੇ ਬਣਾਉਣੇ ਚਾਹੀਦੇ ਆ, ਹੋਰ ਵੀ ਜਿਹੜਾ ਵੀ ਆਰਟਿਸਟਰੀ ਜਿਹੜੀ ਵੀ ਹੈਗੀ ਆ ਉੱਥੇ ਮਿਲ ਕੇ ਕੰਮ ਕਰਨਾ ਚਾਹੀਦਾ ਤਾਂ ਕਿ ਪੰਜਾਬ ਦਾ ਜਿੰਨਾ ਫਾਇਦਾ ਹੋ ਸਕੇ। ਸ਼ਾਇਰੀ ਕਹਿ ਲਓ, ਪੰਜਾਬੀ ਲਿਖਾਰੀ ਕਹਿ ਲਓ, ਸਾਰਿਆਂ ਨੂੰ ਇੱਕ ਦੂਸਰੇ ਨਾਲ ਤਾਵਨ ਕਰਨਾ ਚਾਹੀਦਾ ਇਸ ਜ਼ਬਾਨ ਨੂੰ ਬਚਾਉਣ ਵਾਸਤੇ, ਕਿਉਂਕਿ ਉਹਨਾਂ ਨੇ ਇੱਕ ਦੂਸਰੇ ਨੂੰ ਨਹੀਂ ਬਚਾਉਣਾ, ਉਹਨਾਂ ਨੇ ਇਸ ਜ਼ਬਾਨ ਨੂੰ ਬਚਾਉਣਾ ਵਾ। ਤੇ ਜ਼ਾਹਰ ਆ ਜਿੱਦਾਂ ਤੁਸੀਂ ਗੱਲ ਕੀਤੀ ਪਸ਼ਤੋ ਦੀ ਜਾਂ ਸਿੰਧੀ ਦੀ, ਉਹਨਾਂ ਨੇ, ਮੈਂ ਫਿਰ ਅਫਸੋਸ ਨਾਲ ਇਹ ਗੱਲ ਮੈਨੂੰ ਕਰਨੀ ਪਈ ਕਿ ਪੰਜਾਬੀ ਦੀ ਨਿਸਬਤ ਉਹਨਾਂ ਨੇ ਆਪਦੀ ਜ਼ੁਬਾਨ ਨੂੰ ਜ਼ਿਆਦਾ ਸੰਭਾਲਾ ਦਿੱਤਾ ਹੋਇਆ। ਪੰਜਾਬੀ ਦੇ ਹੀ ਹਾਲਾਤ ਮੰਦੇ ਨੇ, ਉਹਨਾਂ ਨੇ ਆਪਦੀ ਜ਼ੁਬਾਨ ਨੂੰ ਜ਼ਿਆਦਾ ਸੰਭਾਲਾ ਦਿੱਤਾ ਹੈ। ਉਹਨਾਂ ਦੀਆਂ ਫਿਲਮਾਂ ਵੀ ਆ ਰਹੀਆਂ ਨੇ, ਉਹਨਾਂ ਦੇ ਡਰਾਮੇ ਵੀ ਆ ਰਹੇ ਨੇ, ਉਹ ਪੰਜਾਬੀ ਬੋਲਦੇ ਵੀ ਨੇ, ਸੌਰੀ ਆਪਣੀ ਜ਼ੁਬਾਨ ਬੋਲਦੇ ਵੀ ਨੇ। ਉਸ ਤੋਂ ਇਲਾਵਾ ਆਪਣੇ ਬੱਚਿਆਂ ਦੇ ਵਿੱਚ ਉਹ ਇਸ ਚੀਜ਼ ਦਾ
ਕੋਈ ਆਰ ਮਹਿਸੂਸ ਨਹੀਂ ਕਰਦੇ ਵੀ ਸਾਡੇ ਬੱਚੇ ਜਿਹੜੇ ਨੇ ਉਹ ਸਾਡੀ ਇਹ ਜ਼ਬਾਨ ਬੋਲ ਰਹੇ ਨੇ ਤੇ ਇਹਦੇ ਵਿੱਚ ਕੋਈ ਸ਼ਰਮਿੰਦਗੀ ਵਾਲੀ ਆਪਸ ਦੇ ਵਿੱਚ ਗੱਲਬਾਤ। ਤੁਸੀਂ ਹੁਣ ਕਿਸੇ ਪਠਾਨ ਹੋਟਲ ਤੇ ਚੱਲ ਜਾਓ, ਹਾਂਜੀ ਉਹ ਆਪਸ ਚ ਗੱਲ ਪਸ਼ਤੋ ਚ ਕਰਨਗੇ, ਤੁਹਾਡੇ ਨਾਲ ਉਰਦੂ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਕਰਨਾ ਉਹਨਾਂ ਦੀ ਮਜਬੂਰੀ ਆ ਵੀ ਤੁਹਾਨੂੰ ਉਹਨਾਂ ਦੀ ਜ਼ਬਾਨ ਦੀ ਸਮਝ ਹਾਂਜੀ ਉਹ ਮਜਬੂਰੀ ਚ ਕੀ ਮਸਲਾ। ਲੇਕਿਨ ਉਹਨਾਂ ਦਾ ਹੁਸਨ ਇਹ ਹੀ ਆ, ਉਹਨਾਂ ਨੇ ਜ਼ਬਾਨ ਨੂੰ ਇਦਾਂ ਸੰਭਾਲਿਆ ਹੋਇਆ ਕਿ ਆਪਸ ਚ ਬੋਲਣਗੇ ਤੇ ਪਸ਼ਤੋ ਵਿੱਚ ਬੋਲਣਗੇ। ਤੇ ਤੁਸੀਂ ਦੇਖੋ ਜਿੰਨੇ ਵੀ ਅੱਜ ਕੱਲ ਟੀਵੀ ਸਟੇਸ਼ਨ ਨੇ ਉਹਨਾਂ ਤੇ ਜਿਹੜੇ ਵੀ ਡਰਾਮੇ ਆਉਂਦੇ ਨੇ ਸਾਰੇ ਹਰ ਡਰਾਮਾ ਉਰਦੂ ਜ਼ਬਾਨ 'ਚ, ਕੋਈ ਪੰਜਾਬੀ ਜ਼ਬਾਨ 'ਚ ਡਰਾਮਾ ਨਹੀਂ। ਇਦਾਂ ਹੀ ਖੈਰ ਇਹ ਵੀ ਇੱਥੋਂ ਵੀ ਲੱਗਦਾ ਵਾ ਕਿ ਸ਼ਾਇਦ ਇਹ ਵੀ ਕੋਈ ਸੋਚੀ ਸਮਝੀ ਸਾਜ਼ਿਸ਼ ਆ, ਸ਼ਾਇਦ ਉਹਨਾਂ ਵੱਡਿਆਂ ਲੋਕਾਂ ਨੂੰ ਵੀ ਪੰਜਾਬੀ ਜ਼ਬਾਨ ਪਸੰਦ ਨਹੀਂ ਗਈ, ਜਾਂ ਉਹ ਵੀ ਸਮਝਦੇ ਕਿ ਉਰਦੂ ਹੀ ਕੋਈ ਬਿਹਤਰ ਜ਼ਬਾਨ ਆ। ਤੇ ਇਹਦਾ ਇੱਕ ਹੋਰ ਵੀ ਹੋ ਸਕਦਾ ਕਿ ਸ਼ਾਇਦ ਉਹ ਸਮਝਦੇ ਹੋਣ ਕਿ ਉਰਦੂ ਤੇ ਹਰ ਬੰਦਾ ਸਮਝਦਾ, ਪੰਜਾਬੀ ਪਤਾ ਨਹੀਂ ਉਰਦੂ ਬੋਲਣ ਵਾਲੇ ਸਮਝਣ ਜਾਂ ਨਾ ਸਮਝਣ, ਹੈ ਤੇ ਸਾਰੇ ਪੰਜਾਬ ਦੇ ਹੀ ਲੋਕ। ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਡੇ ਪ੍ਰੋਡਿਊਸਰਾਂ ਨੂੰ ਵੀ, ਡਾਇਰੈਕਟਰਾਂ ਨੂੰ, ਜਿਹੜੇ ਡਰਾਮੇ ਫਿਲਮ ਬਣਾਉਂਦੇ ਨੇ, ਜ਼ਿਆਦਾ ਨਹੀਂ ਤੇ ਅਗਰ ਤੁਸੀਂ ਜਿੱਥੇ 30 ਡਰਾਮੇ ਬਣਾ ਰਹੇ ਹੋ ਉਰਦੂ ਵਿੱਚ, ਉੱਥੇ ਤੁਸੀਂ 2 ਪੰਜਾਬੀ ਬਣਾ ਦਿਆ ਕਰੋ, ਤੁਹਾਡੀ ਬੜੀ ਮਿਹਰਬਾਨੀ। ਤਾਂ ਕਿ ਸਾਡੇ ਜਿਹੜੇ ਬੱਚੇ ਆ, ਸਾਡੀਆਂ ਭੈਣਾਂ ਨੇ ਜਿਹੜੇ ਡਰਾਮੇ ਵੇਖਦੇ ਨੇ ਬੱਚੇ, ਉਹ ਕੁਛ ਨਾ ਕੁਛ ਪੰਜਾਬੀ ਸਿੱਖ ਸਕਣ, ਪੰਜਾਬੀ ਕਲਚਰ ਨੂੰ ਸਿੱਖ ਸਕਣ, ਇਸ ਜ਼ੁਬਾਨ ਨੂੰ ਸਿੱਖ ਸਕਣ। ਤੇ ਇਹਦੇ ਵਿੱਚ ਅਗਰ ਤੁਸੀਂ ਆਪਣਾ ਕਿਰਦਾਰ ਅਦਾ ਕਰੋਗੇ ਤਾਂ ਤੁਹਾਨੂੰ ਬੜੀ ਸ਼ਾਬਾਸ਼। ਤੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਤੁਸੀਂ ਅਗਰ ਕੁਝ ਕਹਿਣਾ ਚਾਹੋ ਆਡੀਅנס ਨੂੰ, ਅੱਜ ਦੇ ਪੈਗਾਮ ਨੂੰ ਲੈ ਕੇ ਤੁਹਾਡੇ ਦਿਲ 'ਚ ਗੱਲ ਹੋਵੇ ਕਿ ਕਿੱਦਾਂ ਆਪਾਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਕੇ ਪੰਜਾਬੀ ਜ਼ੁਬਾਨ ਨੂੰ ਉੱਤੇ ਲਿਜਾ ਸਕਦੇ ਹਾਂ, ਤੇ ਤੁਸੀਂ ਆਡੀਅנס ਅੱਗੇ ਕੁਝ ਕਹਿਣਾ ਚਾਹੋ ਤਾਂ ਕਹੋ। ਬਿਲਕੁਲ ਜੀ, ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ, ਪੰਜਾਬੀ ਡਰਾਮੇ ਜਿਹੜੇ ਨੇ ਉਹ ਆਣੇ ਚਾਹੀਦੇ ਨੇ ਟੀਵੀ ਤੇ। ਜੇ ਚਲੋ ਤੁਸੀਂ 30 ਡਰਾਮੇ ਬਣਾਉਂਦੇ ਹੋ ਤੇ 2 ਵਿੱਚ ਪੰਜਾਬੀ 'ਚ ਹੋਣ, ਲੇਕਿਨ ਉਹਦੇ ਵਿੱਚ ਵੀ ਇੱਕ ਅਫਸੋਸ ਦਾ ਮਕਾਮ ਇਹ ਆ ਕਿ ਉਹ ਜਦੋਂ ਪੰਜਾਬੀ ਦਾ ਇੱਕ ਅੱਧਾ ਡਰਾਮਾ ਵਿੱਚ ਆ ਜਾਂਦਾ ਤੇ ਉਹਦੇ ਵਿੱਚ ਜਿਹੜੇ ਅਦਾਕਾਰ ਪਾਏ ਹੁੰਦੇ ਨੇ ਜਾਂ ਜਿਹੜਾ ਲਿਖਾਰੀ ਉਹਨੇ ਪੰਜਾਬੀ ਕੋਈ ਇਦਾਂ ਹੀ ਜਿਹੜਾ ਨਾ ਪਾਟੀ ਪੁਰਾਣੀ ਪੰਜਾਬੀ ਜਿਹੜੀ ਉਹ ਕੋਈ ਪਾਈ ਹੁੰਦੀ ਆ, ਉਹ ਅੱਧੇ ਕੇ ਲਫ਼ਜ਼ ਉਹਦੇ ਵਿੱਚ ਉਰਦੂ ਦੇ ਹੁੰਦੇ ਨੇ ਤੇ ਅੱਧੇ ਪੰਜਾਬੀ ਦੇ ਹੁੰਦੇ ਨੇ। ਇਹ ਵੀ ਅਫਸੋਸ ਦਾ ਮਕਾਮ ਆ ਕਿ ਜਿਹੜਾ ਪੰਜਾਬੀ ਅਸਲ ਪੰਜਾਬੀ ਆ, ਜਦੋਂ ਉਹਨੂੰ ਦੇਖੇਗਾ ਤੇ ਉਹ ਸਾਦਾ ਲਫ਼ਜ਼ਾਂ ਦੇ ਵਿੱਚ ਜਿਹੜੀ ਜੱਟਾਂ ਵਾਲੀ ਗੱਲ ਆ ਉਹ ਕਹੇਗਾ ਵੀ ਇਹ ਚਵਲਾ ਮਾਰਨ ਡਏ ਨੇ। ਇਹ ਪੰਜਾਬੀ ਜ਼ਬਾਨ ਦਾ ਕਤਲ ਕਰਦੇ ਪਏ। ਹਾਂਜੀ ਬਿਲਕੁਲ ਠੀਕ ਆ। ਪੰਜਾਬੀ ਖਾਲਸ ਹੋਣੀ ਚਾਹੀਦੀ ਆ ਤੇ ਇਹਨੂੰ ਬਚਾਉਣ ਵਾਸਤੇ, ਇਹਦੇ ਖਾਲਸਪਨ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ। ਅੱਛਾ ਭਾਜੀ, ਇੱਕ ਮੇਰੇ ਹੁਣ ਦਿਮਾਗ 'ਚ ਗੱਲ ਆਈ ਕਿ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਜ਼ਬਾਨ ਨੂੰ ਮਾਰਨ 'ਚ ਇਹਨੂੰ ਬੁਰੀ ਜ਼ਬਾਨ ਲੋਕਾਂ ਦੇ ਦਿਮਾਗਾਂ 'ਚ ਬਣਾਉਣ ਲਈ, ਪੰਜਾਬੀ ਇੱਕ ਬੇਇੱਜ਼ਤੀ ਵਾਲੀ ਜ਼ਬਾਨ ਆ, ਉਹਦੇ ਵਿੱਚ ਪੰਜਾਬੀ ਸਟੇਜ ਡਰਾਮਿਆਂ ਦਾ ਬੜਾ ਕਿਰਦਾਰ ਆ, ਕਿਉਂਕਿ ਜੁਗਤਬਾਜ਼ੀ ਹੁੰਦੀ ਸੀ, ਜੁਗਤਬਾਜ਼ੀ ਦੇ ਨਾਲ ਨਾਲ ਉਹਨਾਂ 'ਚ ਗੰਦ ਵੀ ਬਥੇਰਾ ਸੀਗਾ। ਤੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਸਟੇਜ ਡਰਾਮਿਆਂ ਨੇ ਪੰਜਾਬੀ ਜ਼ੁਬਾਨ ਨੂੰ ਕਿੰਨਾ ਨੁਕਸਾਨ ਪਹੁੰਚਾਇਆ? ਫਾਇਦੇ ਪਹੁੰਚਾਉਣ ਦੇ ਨਾਲ ਨਾਲ, ਕਿਉਂਕਿ ਫਾਇਦਾ ਤੇ ਪਹੁੰਚਾਇਆ, ਲੋਕਾਂ ਨੇ ਇੰਜੋਏ ਵੀ ਕੀਤਾ ਉਸ ਜ਼ੁਬਾਨ ਨੂੰ ਸੁਣ ਕੇ, ਉਹਨਾਂ ਦੀਆਂ ਗੱਲਾਂ ਸੁਣ ਕੇ, ਜੁਗਤਾਂ ਸੁਣ ਕੇ, ਲੇਕਿਨ ਜਿਹੜਾ ਉਹਨਾਂ ਗੱਲਾਂ 'ਚ, ਉਹਨਾਂ ਬਾਤਾਂ 'ਚ ਗੰਦ ਹੁੰਦਾ ਸੀਗਾ, ਉਹਨੇ ਪੰਜਾਬੀ ਜ਼ੁਬਾਨ ਨੂੰ ਕਿੰਨਾ ਨੁਕਸਾਨ ਪਹੁੰਚਾਇਆ, ਪੰਜਾਬੀ ਇਮੇਜ ਨੂੰ ਕਿੰਨਾ ਨੁਕਸਾਨ ਪਹੁੰਚਾਇਆ? ਦੇਖੋ ਜੀ, ਪੰਜਾਬੀ ਜ਼ੁਬਾਨ ਨੂੰ ਤਾਂ ਉਹਨਾਂ ਨੇ ਨੁਕਸਾਨ ਜ਼ਿਆਦਾ ਪਹੁੰਚਾਇਆ ਵਾ ਡਰਾਮਿਆਂ ਨੇ। ਦੇਖੋ ਜੀ, ਉਹਨਾਂ ਨੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਇੱਕ ਤਫਰੀ ਤਾਂ ਦਿੱਤੀ ਹੈ, ਹਾਂਜੀ, ਹੱਸਣ ਦਾ ਮੌਕਾ ਤਾਂ ਦਿੱਤਾ ਵਾ, ਲੇਕਿਨ ਨੁਕਸਾਨ ਇਸ ਤਰੀਕੇ ਉਹਨਾਂ ਨੇ ਪਹੁੰਚਾਇਆ ਇਸ ਜ਼ਬਾਨ ਨੂੰ ਕਿ ਉਹਨਾਂ ਨੇ ਇਸ ਜ਼ਬਾਨ ਨੂੰ ਇੱਕ ਗੰਦਗੀ ਨਾਲ ਜੋੜ ਦਿੱਤਾ। ਬਿਲਕੁਲ ਬਿਲਕੁਲ ਠੀਕ ਆ, ਕਿ ਇਹ ਇਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਉਸ ਸਟੇਜ ਡਰਾਮਿਆਂ ਦੇ ਵਿੱਚ, ਔਰ ਪੰਜਾਬੀ ਜ਼ਬਾਨ ਦਾ ਇਸਤੇਮਾਲ ਕੀਤਾ ਕਿ ਲੋਕਾਂ ਵਾਸਤੇ ਉਹ ਇੱਕ ਬੇਹਯਾਈ ਵਾਲੀ ਗੱਲ ਜਿਹੜੀ ਬਣ ਗਈ ਨਾ, ਤੇ ਉਹ ਜੁਗਤਬਾਜ਼ੀ ਉਹਨਾਂ ਨੇ ਗੰਦੀਆਂ ਜੁਗਤਾਂ ਕਰ ਕਰਕੇ ਪੰਜਾਬੀ ਫਿਰ ਉਹ ਡਰਾਮਿਆਂ 'ਚ ਮੁਜਰੇ ਪਾਣਾ ਉਹਨਾਂ ਨੇ ਕੋਈ ਲਾਜ਼ਮੀ ਐਲੀਮੈਂਟ ਸਮਝ ਲਿਆ ਕਿ ਉਹ ਚੀਜ਼ ਜਿਹੜੀ ਆ, ਫਿਰ ਉਹ ਮੁਜਰੇ ਵੀ ਜਿਹੜੇ ਜਿੰਨੇ ਪਾਉਣੇ ਉਹਨਾਂ ਨੇ ਉਹ ਪੰਜਾਬੀ ਦੇ ਪਾਉਣੇ, ਪੰਜਾਬੀ 'ਚ ਉਹਨਾਂ 'ਚ ਵੀ ਉਹੀ ਗੰਦੀ, ਬਿਲਕੁਲ ਉਹੀ ਗੰਦੀ। ਤੇ ਉਹ ਜਿਹੜਾ ਨਾ ਪੰਜਾਬੀ ਨੂੰ ਇੱਕ ਜਿੱਦਾਂ ਗੁਨਾਹ ਦੀ ਜ਼ਬਾਨ ਤੇ ਗੰਦਗੀ ਦੀ ਜ਼ਬਾਨ ਨਾਲ, ਮੈਂ ਬੜੇ ਅਫਸੋਸ ਨਾਲ ਕਹਿ ਰਿਹਾ, ਇਹਨਾਂ ਨੇ ਜੋੜ ਦਿੱਤਾ ਤੇ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਨੇ ਪਹੁੰਚਾਇਆ ਵਾ। ਡਰਾਮੇ ਬੜੇ ਬੜੇ ਅਦਾਕਾਰ ਹੋ ਗੁਜ਼ਰੇ ਨੇ ਜਿਨ੍ਹਾਂ ਨੇ ਸਾਫ਼ ਸੁਥਰੇ ਡਰਾਮੇ ਵੀ ਪੰਜਾਬੀ ਦੇ ਵਿੱਚ ਕੀਤੇ ਨੇ, ਤੇ ਲੇਕਿਨ ਇਹ ਆ ਕਿ ਬਾਅਦ ਦੇ ਵਿੱਚ ਇਹਦੇ ਵਿੱਚ ਬਹੁਤ ਗੰਦ ਮਚਾਇਆ ਗਿਆ ਜੀ। ਬਿਲਕੁਲ ਜੀ, ਇਹ ਸਾਰੀਆਂ ਗੱਲਾਂ ਤੁਹਾਡੇ ਨਾਲ, ਤੁਹਾਡੇ ਸਾਹਮਣੇ ਕਰਨ ਦਾ ਮਕਸਦ ਸਿਰਫ ਇਹ ਆ ਕਿ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ, ਅਗਰ ਉਹ ਆਪਣੀ ਜ਼ੁਬਾਨ ਤੋਂ, ਆਪਣੀ ਬੋਲੀ ਤੋਂ, ਆਪਣੀ ਸਕਾਫਤ ਤੋਂ, ਵਿਰਸੇ ਤੋਂ, ਤਹਿਜ਼ੀਬ ਤੋਂ ਦੂਰ ਹੁੰਦੇ ਪਏ ਨੇ, ਕਿ ਉਹ ਇਸ ਗੱਲ ਤੇ ਗੌਰ ਕਰਨ ਕਿ ਸਾਡੇ ਮਾਂ ਪਿਓ ਦੀ ਜ਼ੁਬਾਨ ਆ, ਸਾਡੇ ਮਾਂ ਪਿਓ ਦਾ ਵਿਰਸਾ ਵਾ, ਸਾਡੇ ਵਾਸਤੇ ਇੱਕ ਲੈਗੇਸੀ ਆ, ਅਸੀਂ ਇਹਨੂੰ ਸੰਭਾਲ ਕੇ ਰੱਖਣਾ। ਅਗਰ ਅਸੀਂ ਇਹਨੂੰ ਨਹੀਂ ਸੰਭਾਲ ਕੇ ਰੱਖਾਂਗੇ ਤੇ ਆਉਣ ਵਾਲੇ ਵਕਤ 'ਚ ਇਹ ਜ਼ੁਬਾਨ ਨਾ ਪੈਦ ਹੋ ਜਾਏਗੀ, ਸਾਡੀਆਂ ਰਵਾਇਤਾਂ ਨਾ ਪੈਦ ਹੋ ਜਾਣਗੀਆਂ। ਤੇ ਤਾਈਓ ਤੁਹਾਡੇ ਅੱਗੇ ਬਹਿ ਕੇ ਗੁਜ਼ਾਰਿਸ਼ ਕਰੀਦੀ ਆ, ਤੁਹਾਡੇ ਨਾਲ ਗੱਲਾਂ ਕਰੀਦੀਆਂ ਵਾ ਕਿ ਅਸੀਂ ਆਪਣੇ ਵਿਰਸੇ ਨੂੰ ਬਚਾ ਸਕੀਏ, ਆਪਣੀ ਬੋਲੀ ਨੂੰ ਬਚਾ ਸਕੀਏ। ਤੇ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਅੱਜ ਦੀ ਵੀਡੀਓ ਦੇ ਐਂਡ ਕਰਦੇ ਹਾਂ। ਗਰਮੀ ਬਹੁਤ ਆ, ਹਵਸ ਬਹੁਤ ਆ, ਤੁਸੀਂ ਹਾਲਤ ਵੇਖ ਸਕਦੇ ਹੋ। ਤੇ ਮਿਲਦੇ ਹਾਂ ਤੁਹਾਨੂੰ ਇੱਕ ਨਈ ਵੀਡੀਓ 'ਚ। ਤੁਹਾਨੂੰ ਦਵੋ ਇਜਾਜ਼ਤ ਤੇ ਰੱਬ ਰਾਖਾ।